ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪਾਣੀਆਂ ਦੇ ਨਾਲ ਜੁੜੇ ਇੱਕ ਅਹਿਮ ਮਸਲੇ ਤੋਂ। ਆਪਾਂ ਕੱਲ੍ਹ ਦਾ ਪ੍ਰੋਗਰਾਮ ਵੀ ਜਦੋਂ ਤੋਂ ਇਹ ਪਾਣੀਆਂ ਦੀ ਗੱਲ ਚੱਲੀ ਆਪਾਂ ਪਾਣੀਆਂ ਨੂੰ ਸਮਰਪਿਤ ਹੀ ਪ੍ਰੋਗਰਾਮ ਕੀਤੇ ਨੇ ਤੇ ਅੱਜ ਇੱਕ ਵਾਰ ਫਿਰ ਤੋਂ ਪੰਜਾਬ ਦੀ ਹੋਣੀ, ਪੰਜਾਬ ਦੇ ਪਾਣੀਆਂ ਦੇ ਉੱਤੇ ਹੀ ਆਪਾਂ ਇਹ ਪ੍ਰੋਗਰਾਮ ਜਿਹੜਾ ਖਬਰ ਤੇ ਨਜ਼ਰ ਕਰਾਂਗੇ, ਵੱਖ-ਵੱਖ ਪਹਿਲੂਆਂ ਦੇ ਉੱਤੇ ਚਰਚਾ ਕਰਾਂਗੇ। ਜਦੋਂ ਵੀ ਆਪਾਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਹਮੇਸ਼ਾ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਪੰਜਾਬ ਦੇ ਜਿਹੜੇ ਖੈਰ-ਖਵਾਹ ਸਨ, ਜਿਹੜੇ ਪੰਜਾਬ ਦੇ ਆਗੂ ਚੁਣ ਕੇ ਭੇਜੇ ਗਏ ਸਨ ਮੁੱਖ ਮੰਤਰੀਆਂ ਦੇ ਰੂਪ ਦੇ ਵਿੱਚ ਜਾਂ ਐਮਐਲਏ ਵਿਧਾਇਕਾਂ ਦੇ ਰੂਪ ਦੇ ਵਿੱਚ, ਉਹਨਾਂ ਨੇ ਕਦੇ ਵੀ ਤਹਿ ਦਿਲ ਤੋਂ ਇਸ ਮਸਲੇ ਦੇ ਉੱਤੇ ਕਦੇ ਆਪਣੀ ਹਾਮੀ ਨਹੀਂ ਭਰੀ ਤੇ ਕਦੇ ਆਪਣਾ ਸਮਰਥਨ ਨਹੀਂ ਦਿੱਤਾ। ਹਰ ਵਾਰ ਉਹ ਕੁਰਸੀ ਬਚਾਉਣ ਖਾਤਰ ਹਰ ਵਾਰ ਕਿਸੇ ਨਾ ਕਿਸੇ ਲਾਲਚ ਦੇ ਵਿੱਚ ਆ ਕੇ ਉਹ ਕੇਂਦਰ ਵਾਲੇ ਪਾਸੇ ਜਾਂ ਕਹਿ ਲਓ ਕਿ ਪੰਜਾਬ ਦੀ ਵਿਰੋਧੀ ਧਿਰ ਨੂੰ ਉਹ ਰਾਸ ਆਉਂਦੇ ਰਹੇ। ਜਦੋਂ ਕਹਿੰਦੇ ਪੰਜਾਬ ਦੇ ਪਾਣੀਆਂ ਨੂੰ ਰਿੜਕਿਆ ਤੇ ਇਹਦੇ ਚੋਂ 4 ਹੀਰੇ ਨਿਕਲੇ ਆ ਜੀ ਇਸ ਵਾਰ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਆਪਾਂ ਜਿੱਦਣ ਤੋਂ ਪਾਣੀਆਂ ਦਾ ਮਸਲਾ ਸ਼ੁਰੂ ਹੋਇਆ ਜੀ ਉਦੋਂ ਤੋਂ ਦੋ ਨਾਮ ਖਾਸੇ ਚਰਚਾ ਚ ਆਏ, ਇੱਕ ਕ੍ਰਿਸ਼ਨ ਕੁਮਾਰ ਦਾ, ਇੱਕ ਆਕਾਸ਼ਦੀਪ ਸਿੰਘ ਦਾ। ਜੀ ਜੀ ਇਹ ਦੋ ਨਾਮਾਂ ਦੇ ਨਾਲ ਦੋ ਨਾਮ ਹੋਰ ਜੁੜੇ, ਜਿਨ੍ਹਾਂ ਦੇ ਵਿੱਚ ਇੰਜੀਨੀਅਰ ਚਰਨਪ੍ਰੀਤ ਸਿੰਘ ਹੋਰੀ ਤੇ ਅਮਿਤ ਸੋਹਤਾ ਹੋਰੀ ਐਕਸੀਅਨ। ਇਹ 4 ਅਜਿਹੇ ਹੀਰੇ ਨੇ ਜਿਨ੍ਹਾਂ ਨੇ ਸਿਆਸਤ ਤੋਂ ਕੋਈ ਮਤਲਬ ਨਹੀਂ, ਧਿਰ ਤੋਂ ਕੋਈ ਮਤਲਬ ਨਹੀਂ, ਆਪਣੀ ਡਿਊਟੀ ਨੂੰ ਤੇ ਪੰਜਾਬ ਪੱਖੀ ਹੋਣ ਨੂੰ ਸਾਬਤ ਕਰਤਾ ਕਿ ਨੌਕਰੀ ਦਾਤੇ ਲੱਗਦੀ ਆ ਲੱਗ ਜਵੇ। ਧਮਕੀਆਂ ਵੀ ਮਿਲੀਆਂ, ਚੇਤਾਵਨੀ ਵੀ ਮਿਲੀ, ਹੁਕਮ ਵੀ ਮਿਲੇ, ਹੈ ਨਾ, ਕਾਰਵਾਈ ਦੀ ਵੀ ਬਹੁਤ ਕੁਝ ਕਿਹਾ ਗਿਆ। ਉਹ ਕਹਿੰਦੇ ਜੋ ਕਰਨਾ ਕਰ ਲੋ, ਅਸੀਂ ਅੜਿਆ। ਇਹ 4 ਹੀਰੇ ਨੇ ਜੀ। ਅੱਜ ਚਰਨਜੀਤ ਹੋਰਾਂ ਨੇ ਬਕਾਇਦਾ ਪਰ ਰਿਪੋਰਟ ਵੀ ਕੀਤੀ ਹੈ, ਚਰਨਜੀਤ ਭੁੱਲਰ ਹੋਰਾਂ ਨੇ। ਅੱਛਾ ਜੀ। ਤੋ ਉਹ ਵੀ ਬਕਾਇਦਾ ਪੜਾ ਇਹਨਾਂ 4 ਬਾਰੇ ਜ਼ਿਕਰ ਕਰ ਰਹੇ ਸੀ, ਮੈਂ ਵੀ ਇਹਦੇ ਤਾਂ ਐਨਾਲਿਸਿਸ ਕਰ ਰਿਹਾ ਸੀ। ਤੋ ਮੈਂ ਅੱਜ ਸਵੇਰੇ ਜਦੋਂ ਉਹਨਾਂ ਦੀ ਰਿਪੋਰਟ ਦੇਖੀ ਤਾਂ ਮੈਨੂੰ ਲੱਗਿਆ ਕਿ ਲੈ ਵੀ ਕਈ ਵਾਰ ਅਸੀਂ ਇੱਕੋ ਸੁਰ ਚ ਸੋਚ ਰਹੇ ਹੁੰਦੇ ਹਾਂ। ਸਹੀ ਗੱਲ ਹੈ, ਬਿਲਕੁਲ। ਤੋ ਹੈ ਨਾ, ਉਹ ਬੜਾ ਕਮਾਲ ਦਾ ਉਹ ਸੀਗਾ। ਸੋ ਕ੍ਰਿਸ਼ਨ ਕੁਮਾਰ ਜਿਸ ਦਿਨ ਪਹਿਲੇ ਦਿਨ ਬੈਠਕ ਹੁੰਦੀ ਆ, ਉਸ ਦਿਨ ਜਿੱਦਣ ਇਹ ਤੈਅ ਕਰਦੇ ਨੇ ਕਿ ਆਪਾਂ ਇਸ ਮਸਲੇ ਨੂੰ ਇੱਧਰ ਨੂੰ ਲੈ ਕੇ ਜਾਣਾ, ਕਿ ਆਪਾਂ ਹਰਿਆਣੇ ਲਈ ਧੱਕੇ ਨਾਲ ਪਾਣੀ ਲੈਣਾ, ਆਹ ਕਰਨਾ ਵਾਹ ਕਰਨਾ, ਉਸ ਦਿਨ 9 ਮੈਂਬਰ ਸੀ ਬੋਰਡ ਦੇ ਵਿੱਚ ਜਿਨ੍ਹਾਂ ਦੀ ਬੈਠਕ ਸੀ। ਉਹਨਾਂ ਚ 8 ਮੈਂਬਰ ਇੱਕ ਪਾਸੇ ਸੀ ਸਾਰੇ ਜੀ, ਕੱਲਾ ਕ੍ਰਿਸ਼ਨ ਕੁਮਾਰ ਸੀ। ਠੀਕ ਹੈ। ਤੇ ਉਹਨਾਂ ਨੇ ਬੈਠਦਿਆਂ ਹੀ ਇਹ ਫੈਸਲਾ ਸੁਣਾਤਾ ਜੀ ਕਿ ਹਰਿਆਣਾ ਨੂੰ ਪਾਣੀ ਰਿਲੀਜ਼ ਕੀਤਾ ਜਾਵੇ। ਉਹ 8 ਇੱਕ ਪਾਸੇ ਸੀ, ਇਹ ਕੱਲਾ ਸੀ। ਜਦੋਂ 8 ਇੱਕ ਪਾਸੇ ਹੋ ਜਾਣ ਔਰ ਇੱਕ ਪਾਸੜ ਫੈਸਲਾ ਲੈ ਲੈਣ, ਫਿਰ ਉਹ ਤੋਂ ਬਾਅਦ ਬੈਠਕ ਦਾ ਕੋਈ ਆਧਾਰ ਨਹੀਂ ਰਹਿੰਦਾ। ਬਿਲਕੁਲ ਸਹੀ ਹੈ। ਪਰ ਕ੍ਰਿਸ਼ਨ ਕੁਮਾਰ ਦੇ ਵਿੱਚ ਕਿੰਨੀ ਜਾਨ ਹੋਊਗੀ, ਉਹਦੇ ਤੱਥਾਂ 'ਚ ਕਿੰਨੀ ਜਾਨ ਹੋਊਗੀ ਕਿ ਉਹ ਉਸ 20 ਮਿੰਟ 25 ਮਿੰਟ ਜੇ ਚਾਹ ਪੀ ਕੇ ਵੀ ਉੱਠਣਾ ਸੀ ਤਾਂ ਅੱਧੇ ਘੰਟੇ ਵਾਲੀ ਬੈਠਕ ਨੂੰ 5:30 ਪੌਣੇ 6 ਘੰਟੇ ਤੱਕ ਲੈ ਗਿਆ ਖਿੱਚ ਕੇ। ਉੱਠਣ ਨਹੀਂ ਦਿੱਤੇ, ਭੱਜਣ ਨਹੀਂ ਦਿੱਤੇ, ਉਹ ਕਹਿੰਦੇ ਬੈਠੇ ਰਹੋ, ਅੜ ਗਿਆ। ਤੇ ਉਸ ਨੇ ਤੱਥ, ਅੰਕੜੇ, ਦਸਤਾਵੇਜ਼, ਪਹਿਲੂ, ਮਤਲਬ ਇੰਨੀ ਬਿਆਨੀਆਂ, ਇੰਨੀ ਤਾਂ ਮੈਨੂੰ ਲੱਗਦਾ ਕਿ ਸਾਡੇ ਕਿਸੇ ਮੁੱਖ ਮੰਤਰੀ ਨੂੰ, ਕਿਸੇ ਚੀਫ ਸਕੱਤਰ ਨੂੰ ਨਹੀਂ ਹੋਣੀ ਜਿੰਨੀ ਕ੍ਰਿਸ਼ਨ ਕੁਮਾਰ ਨੇ ਉੱਥੇ ਬੇਬਾਕੀ ਨਾਲ ਗੱਲ ਕੀਤੀ ਤੇ ਇਸ ਫੈਸਲੇ ਤੇ ਅੜਿਆ। ਸੋ ਪਹਿਲਾ ਹੀਰਾ ਸਾਨੂੰ ਇਹਦੇ ਵਿੱਚੋਂ ਇਹ ਲੱਭਿਆ। ਦੂਸਰੇ ਦੇ ਵਿੱਚ ਸਭ ਤੋਂ ਵੱਧ ਚਰਚਾ ਚ ਆਇਆ ਆਕਾਸ਼ਦੀਪ ਸਿੰਘ ਦਾ ਨਾਮ ਜੀ। ਆਕਾਸ਼ਦੀਪ ਹੋਰੀ ਡਾਇਰੈਕਟਰ ਸੀਗੇ ਤੇ ਨਾਲ ਨਾਲ ਉਹਨਾਂ ਨੂੰ ਜਿਹੜਾ ਰੈਗੂਲੇਸ਼ਨ, ਪਾਣੀ ਰੈਗੂਲੇਸ਼ਨ ਵਾਲਾ ਪਹਿਲੂ ਸੀਗਾ, ਉਹਨਾਂ ਦੇ ਕੋਲ ਕੰਟਰੋਲ ਸੀਗਾ। ਉਹਨਾਂ ਨੂੰ ਹਟਾ ਕੇ ਉਹਦੀ ਥਾਂ ਤੇ ਇਹਨਾਂ ਨੇ ਹਰਿਆਣੇ ਦਾ ਸੰਜੀਵ ਕੁਮਾਰ ਲਾਇਆ ਜੀ। ਤੇ ਸੰਜੀਵ ਕੁਮਾਰ ਜਿਹੜਾ ਮਤਲਬ ਕਿ ਡੈਮ ਸੇਫਟੀ ਵਾਲਾ ਲਾਇਆ ਗਿਆ ਸੀ, ਇਹ ਵੀ ਉਹਦਾ ਧੱਕੇ ਨਾਲ ਕ੍ਰੀਏਟ ਕਰਕੇ ਦਿੱਤਾ ਗਿਆ ਤਾਂ ਕਿ ਹਰਿਆਣੇ ਦਾ ਕੋਟਾ ਪਾਇਆ ਜਾਵੇ। ਉਸ ਸਮੇਂ ਸਾਡੀਆਂ ਸਰਕਾਰਾਂ ਨੇ ਸਹੀ ਰੋਲ ਨਹੀਂ ਨਿਭਾਇਆ ਤੇ ਇਸੇ ਤਰ੍ਹਾਂ ਪਹਿਲਾਂ ਡਾਇਰੈਕਟਰ ਬਾੜੇ, ਹੋਰ ਬਾੜੇ, ਕੰਟਰੋਲ ਪੰਜਾਬ ਤੋਂ ਹੱਥੋਂ ਗਿਆ। ਜਦੋਂ ਕਿ ਨਿਯਮ ਇਹ ਕਹਿੰਦਾ ਸੀ ਕਿ ਜਿਹੜੇ ਸੂਬਿਆਂ ਚ ਆਪਸੀ ਖਿੱਚੋਤਾਣ ਹੈ ਉਸ ਦਾ ਕਦੇ ਵੀ ਮੈਂਬਰ ਡਾਇਰੈਕਟਰ ਨਹੀਂ ਬਣੇਗਾ, ਹੈ ਨਾ, ਮੁਖੀ ਨਹੀਂ ਬਣੇਗਾ, ਮਤਲਬ ਸਾਰੀ ਇਹਦਾ। ਤੇ ਪਰ ਉਹ ਵੀ ਕੰਮ ਇਹਨਾਂ ਨੇ ਕੀਤਾ। ਸੋ ਇਹ ਸਾਰੀ ਪ੍ਰਕਿਰਿਆ ਦੇ ਬਾਵਜੂਦ ਜਦੋਂ ਆਕਾਸ਼ਦੀਪ ਨੂੰ ਹਟਾਇਆ ਤੇ ਸੰਜੀਵ ਕੁਮਾਰ ਨੂੰ ਲਿਆਂਦਾ ਕਿ ਜੀ ਅਸੀਂ ਇਹਨੂੰ ਵਾਟਰ ਰੈਗੂਲੇਸ਼ਨ ਦਾ ਇੰਚਾਰਜ ਲਾਉਨੇ ਆ, ਹੈ ਨਾ, ਇਹਨੂੰ ਡਾਇਰੈਕਟਰ ਬਣਾਉਨੇ ਆ। ਤੇ ਉਸ ਸਮੇਂ ਇਹ ਕਹਿ ਕੇ ਬਿਆਨਿਆ ਗਿਆ ਕਿ ਜੀ ਆਕਾਸ਼ਦੀਪ ਨੇ ਖੁਦ ਇੱਛਾ ਪ੍ਰਗਟਾਈ ਆਪਣਾ ਉਹਦਾ ਛੱਡਣ ਦੀ। ਉਹ ਕਹਿੰਦਾ ਉਹਨੇ ਈਮੇਲ ਕੀਤੀ ਜਦੇ BBMB ਨੂੰ ਵੀ ਤੇ ਆਪਣੇ ਅਧਿਕਾਰੀਆਂ ਨੂੰ ਵੀ ਕਿ ਨਾ ਮੈਂ ਇੱਛਾ ਪ੍ਰਗਟਾਈ ਆ ਤੇ ਨਾ ਮੈਂ ਆਪਣਾ ਉਹਦਾ ਛੱਡ ਰਿਹਾ। ਮਤਲਬ ਸੰਜੀਵ ਕੁਮਾਰ ਕਾਗਜ਼ ਚੱਕੀ ਫਿਰਦਾ ਹਰਿਆਣੇ ਵਾਲਾ ਕਿ ਮੈਨੂੰ ਜੁਆਇਨ ਕਰਾਓ ਜੀ ਵਾਟਰ ਰੈਗੂਲੇਸ਼ਨ ਵਾਲਾ। ਉਹ ਕਹਿੰਦਾ ਤੈਨੂੰ ਜੁਆਇਨ ਤਾਂ ਕਰਾਈਏ, ਦੂਆ ਬੰਦਾ ਰਿਲੀਵ ਹੋਵੇ। ਉਹ ਕਹਿੰਦਾ ਮੈਂ ਰਿਲੀਵ ਹੀ ਨਹੀਂ ਹੁੰਦਾ, ਕਰ ਲਓ ਜੋ ਕਰਨਾ, ਮੈਂ ਨਹੀਂ ਛੱਡਦਾ। ਸੋ ਉਹ ਅੜਿਆ ਰਿਹਾ ਜੀ। ਆਕਾਸ਼ਦੀਪ ਨੇ ਇਸ ਮਸਲੇ ਤੇ ਕਮਾਲ ਦਾ ਕੰਮ। ਤੀਸਰਾ ਫਿਰ ਚਰਨਪ੍ਰੀਤ ਸਿੰਘ ਹੋਰੀ। ਚਰਨਪ੍ਰੀਤ ਸਿੰਘ ਹੋਰੀ ਜਿਹੜੇ ਭਾਖੜਾ ਡੈਮ ਦੇ ਮੁੱਖ ਇੰਜੀਨੀਅਰ ਨੇ,
ਉਹਨਾਂ ਨੇ ਇਸ ਗੱਲ ਦੇ ਉੱਤੇ ਸਪਸ਼ਟ ਕਹਿਤਾ ਕਿ ਵੀ ਮੈਂ ਸੰਜੀਵ ਕੁਮਾਰ ਨੂੰ ਜੁਆਇਨ ਨਹੀਂ ਕਰਾ ਸਕਦਾ, ਇਹਦੇ ਕੋਲ ਵਾਟਰ ਰੈਗੂਲੇਸ਼ਨ ਦਾ ਤਜਰਬਾ ਹੀ ਨਹੀਂ ਹੈਗਾ। ਇਹ ਡੈਮ ਸੇਫਟੀ ਦਾ ਕੰਮ ਦੇਖਦਾ ਸੀ, ਉਹ ਦੇਖਣਾ ਦੇਖ ਕੇ ਨਹੀਂ ਮੈਂ ਨਹੀਂ ਇਹਨੂੰ, ਮੈਨੂੰ ਇਹਦੀ ਲੋੜ ਨਹੀਂ ਗੀ, ਮੈਂ ਨਹੀਂ ਇਹਦੇ ਹੱਥ ਚਾਬੀਆਂ ਦੇ ਸਕਦਾ। ਉਹ ਚਰਨਪ੍ਰੀਤ ਸਿੰਘ ਹੋਰੀ ਅੜ ਗਏ ਜੀ। ਉਹਨਾਂ ਨੇ ਮਤਲਬ ਜਿਹੜਾ ਤੈਨਾਤ ਕੀਤਾ ਸੀ ਵਾਟਰ ਰੈਗੂਲੇਸ਼ਨ ਵਾਲਾ ਸੰਜੀਵ ਕੁਮਾਰ ਹਰਿਆਣੇ ਵਾਲਾ, ਉਸ ਨੂੰ ਵੜਨ ਨਹੀਂ ਦਿੱਤਾ। ਫਿਰ ਅਮਿਤ ਸੋਹਤਾ ਜਿਹੜੇ ਐਕਸੀਅਨ ਨੇ ਜੀ, ਜਦੋਂ ਇਹ ਦੇਖਿਆ ਕਿ ਕ੍ਰਿਸ਼ਨ ਕੁਮਾਰ ਰਾਹੀਂ ਵੀ ਨਹੀਂ ਗੱਲ ਬਣੀ, ਫਿਰ ਉਹਨਾਂ ਨੇ ਕੀ ਕੀਤਾ, ਜਦੋਂ ਚਰਨਪ੍ਰੀਤ ਸਿੰਘ ਹੋਰਾਂ ਰਾਹੀਂ ਵੀ ਗੱਲ ਨਹੀਂ ਬਣੀ ਕਿ ਉਹ ਸੰਜੀਵ ਕੁਮਾਰ ਨੂੰ ਚਾਰਜ ਵੀ ਨਹੀਂ ਸੰਭਾਲਣ ਦੇ ਰਹੇ, ਆਕਾਸ਼ਦੀਪ ਵੀ ਨਹੀਂ ਉਹਦਾ ਛੱਡ ਰਿਹਾ, ਉਹਨਾਂ ਨੇ ਲੈ ਦੇ ਕੇ BBMB ਨੇ ਕੇਂਦਰ ਤੋਂ ਹਦਾਇਤਾਂ ਸੀ, ਹਰਿਆਣੇ ਤੇ ਦਾ ਦਬਾਅ ਸੀ, ਇਹਨਾਂ ਬਾਕੀ ਸੂਬਿਆਂ ਦਾ ਦਬਾਅ ਸੀ, ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਬਾਈਪਾਸ ਕੀਤਾ। ਪੰਜਾਬ ਦੇ ਜਲ ਸਰੋਤ ਵਿਭਾਗ ਦੇ ਜਿਹੜੇ ਸਾਡੇ ਪ੍ਰਮੁੱਖ ਸਕੱਤਰ ਨੇ ਕ੍ਰਿਸ਼ਨ ਕੁਮਾਰ, ਉਹਨੂੰ ਵੀ ਬਾਈਪਾਸ ਕੀਤਾ। ਆਕਾਸ਼ਦੀਪ ਦੇ ਅੜੀਅਲ ਫੈਸਲੇ ਨੂੰ ਕਿ ਤਾਂ ਅੜੀਅਲ ਹੋ ਗਿਆ ਜੀ, ਇਹ ਤਾਂ ਜਾਣ ਕੇ ਜੀ ਸਾਡੀ ਸੁਣਦਾ ਨਹੀਂਗਾ, ਇਹਦੇ ਤੇ ਵਿਭਾਗੀ ਕਾਰਵਾਈ ਕਰਾਂਗੇ, ਤਾਂ ਵੀ ਉਹ ਮਾਂ ਦਾ ਪੁੱਤ ਖੜਿਆ ਰਿਹਾ, ਫਾਨੇ ਵਾਂਗ ਅੜ ਗਿਆ, ਤੇ ਉਹਨੂੰ ਵੀ ਬਾਈਪਾਸ ਕੀਤਾ। ਇੱਥੋਂ ਤੱਕ ਕਿ ਚਰਨਪ੍ਰੀਤ ਸਿੰਘ ਜਿਹੜੇ ਮੁੱਖ ਇੰਜੀਨੀਅਰ ਸੀਗੇ, ਜਿਨ੍ਹਾਂ ਨੇ ਕਿਹਾ ਸੀਗਾ ਕਿ ਮੈਂ ਏਦਾਂ ਨਹੀਂ ਦੇ ਸਕਦਾ, ਕੋਈ ਤਜਰਬਾ ਨਹੀਂਗਾ, ਉਹਨੂੰ ਵੀ ਬਾਈਪਾਸ ਕਰਕੇ ਸਿੱਧੇ ਐਕਸੀਅਨ ਨੂੰ ਆਰਡਰ ਚਾੜਤੇ। ਅਮਿਤ ਸੋਹਤਾ ਨੂੰ BBMB ਨੇ ਸਿੱਧੇ ਆਰਡਰ ਚਾੜਤੇ ਕਿ ਤੂੰ ਬਈ ਪਾਣੀ ਰਿਲੀਜ਼ ਕਰ ਜੀ, ਕਿਉਂਕਿ ਫਾਟਕਾਂ ਦਾ ਕੰਟਰੋਲ ਉਹਦੇ ਕੋਲ ਸੀ। ਭਾਖੜਾ ਡੈਮ ਦਾ ਜਿਹੜਾ ਮੁੱਖ ਐਕਸੀਅਨ ਸੀਗਾ ਅਮਿਤ ਸੋਹਤਾ, ਅਖੀਰ ਚ ਕੰਟਰੋਲ ਉਹਦੇ ਹੱਥਾਂ, ਤੇ ਉਹ ਪਾਣੀ ਰਿਲੀਜ਼ ਉਹ ਨਹੀਂ ਕਰਨਾ ਸੀ ਜੇ ਉਹ ਡੈਮ ਖੋਲਣ ਦੀ ਮਤਲਬ ਕਿ ਉਹ ਫਾਟਕ ਚੱਕ ਦਿੰਦਾ। ਉਹ ਕਹਿੰਦਾ ਜੋ ਕਰਨਾ ਕਰ ਲੋ, ਉਹਨੂੰ ਚੇਤਾਵਨੀ ਇੱਥੋਂ ਤੱਕ ਦਿੱਤੀ ਕਿ ਤੇਰੇ ਤੇ ਵਿਭਾਗੀ ਕਾਰਵਾਈ, ਤੇਰਾ ਫੰਡ ਰੁਕ ਜੂ, ਤੇਰੀ ਪੈਨਸ਼ਨ ਚੈੱਕ ਕਰ ਦਾਂਗੇ, ਤੈਨੂੰ ਇਹੀ ਜੀ ਖੁੱਡੇ ਮਾਰਾਂ, ਕਹਿੰਦਾ ਜੋ ਕਰਨਾ ਕਰ ਲੋ। ਕਹਿੰਦਾ ਮੈਂ ਆਪਣੇ ਅਫਸਰਾਂ ਦੇ ਹਵਾਲੇ ਨਾਲ, ਮੈਂ ਆਪਣੀ ਡਿਊਟੀ ਦੇ ਹਵਾਲੇ ਨਾਲ, ਮੈਂ ਆਪਣੇ ਪੰਜਾਬ ਦੇ ਹਵਾਲੇ ਨਾਲ, ਮੈਂ ਧੋਖਾ ਨਹੀਂ ਕਰ ਸਕਦਾ, ਤੁਸੀਂ ਜੋ ਕਰਨਾ ਕਰ ਲੋ। ਆਹ ਚਾਰ ਸਾਨੂੰ ਹੀਰੇ ਭਾਖੜਾ ਡੈਮ ਦੇ ਪਾਣੀ ਨੂੰ ਜਦੋਂ ਰਿੜਕਿਆ ਸਿਆਸਤ ਨੇ, ਉਹਦੇ ਵਿੱਚੋਂ ਚਾਰ ਹੀਰੇ ਲੱਭੇ ਨੇ। ਸੋ ਇਸ ਲਈ ਇਹ ਪ੍ਰਾਪਤੀ ਆ। ਤਾਂ ਹੀ ਮੈਂ ਕਹਿਣਾ ਹੁੰਦਾ ਕਿ ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਕਿ ਸਰਕਾਰਾਂ, ਸਿਆਸਤਦਾਨ, ਸੱਤਾਧਾਰੀ ਸਾਰਾ ਕੁਝ ਕਰਾ ਸਕਦੇ ਨੇ। ਇਹ ਉਹੀ ਜੀ ਉਹ ਗੱਲ ਹੈ ਕਿ ਕਈ ਵਾਰ ਬੰਦੇ ਕਹਿੰਦੇ ਆ ਜੀ ਕਿ ਮੈਂ ਤਾਂ ਜੀ ਨਸ਼ਾ ਕਰਨਾ ਨਹੀਂ ਸੀ, ਮੈਨੂੰ ਤਾਂ ਮਿੱਤਰਾਂ ਨੇ ਜ਼ਬਰਦਸਤੀ ਕਰਾਤਾ, ਮੇਰੀ ਤਾਂ ਆਦਤ ਨਹੀਂ ਸੀ। ਤੇ ਕਈ ਇਹ ਹੁੰਦੇ ਨੇ ਕਿ ਆਪ ਵਿੱਚ ਬੈਠੇ ਵੀ ਰਹਿੰਦੇ ਨੇ, ਤਾਂ ਵੀ ਇੱਕ ਛਿੱਟ ਵੀ ਨਹੀਂ ਲਾਉਂਦੇ ਕਿ ਨਾ ਬਈ ਆਪਾਂ ਨਹੀਂ। ਸੋ ਇਹ ਉਹ ਨੇ ਕਿ ਅਗਲੇ ਉਸ ਸਾਰੇ ਮਾਹੌਲ ਦੇ ਵਿੱਚ ਵੀ ਆਪਣੇ ਸਿਰੜ ਦੇ ਪੱਕੇ ਰਹੇ ਕਿ ਨਹੀਂ ਵੀ ਅਸੀਂ ਤੁਹਾਡੇ ਵਿੱਚ ਨਹੀਂ ਹੈਗੇ, ਅਸੀਂ ਤੁਹਾਡਾ ਹਿੱਸਾ ਨਹੀਂ ਹੈਗੇ, ਅਸੀਂ ਆਪਣੇ ਸਿਧਾਂਤ ਦੇ, ਆਪਣੇ ਨਿਯਮ ਦੇ, ਆਪਣੀ ਡਿਊਟੀ ਦੇ, ਆਪਣੀ ਪੰਜਾਬ ਪ੍ਰਸਤੀ ਦੇ, ਆਪਣੇ ਸੂਬੇ ਦੇ ਪੱਖ 'ਚ ਖੜੇ ਆ। ਜਿਹੜੀ ਡਿਊਟੀ ਸਾਨੂੰ ਮਿਲੀ ਆ ਇਮਾਨਦਾਰ ਨਾਲ ਕੀਤੀ ਆ। ਕ੍ਰਿਸ਼ਨ ਕੁਮਾਰ, ਆਕਾਸ਼ਦੀਪ ਸਿੰਘ, ਅਮਿਤ ਸੋਹਤਾ ਤੇ ਸਰਦਾਰ ਚਰਨਪ੍ਰੀਤ ਸਿੰਘ ਹੋਰੀ, ਇਹ ਚਾਰ ਹੀਰੇ ਪੰਜਾਬ ਨੂੰ ਇਹਨਾਂ ਪਾਣੀਆਂ ਦੇ ਰੜਕਣ ਦੇ ਵਿੱਚੋਂ ਲੱਭ ਗਏ। ਹੁਣ ਇਹਨਾਂ ਅਫਸਰਾਂ ਦੇ ਮਿਸਾਲੀ ਸਟੈਂਡ ਨੂੰ ਜੇਕਰ ਦੂਜਿਆਂ ਦਾ ਮੁਰਾਲ ਚੱਕਣਾ ਹੋਵੇ, ਜੇਕਰ ਦੂਜਿਆਂ ਦੇ ਵਿੱਚ ਇਹ ਭਾਵਨਾ ਪੈਦਾ ਕਰਨੀ ਹੋਵੇ ਕਿ ਡਿਊਟੀ ਕਿਵੇਂ ਕੀਤੀ ਜਾਂਦੀ ਹੈ, ਤਾਂ ਇਹਨਾਂ ਚਾਰਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਪੰਜਾਬ ਸਰਕਾਰ। ਬਿਲਕੁਲ ਬਣਦਾ। ਮੈਂ ਕਹਿੰਦਾ ਪੰਜਾਬ ਸਰਕਾਰ ਕਰੇ ਨਾ ਕਰੇ, ਪੰਜਾਬ ਦੀਆਂ ਸੰਸਥਾਵਾਂ ਨੂੰ ਕਰਨਾ ਚਾਹੀਦਾ। ਹਾਂਜੀ, ਬਿਲਕੁਲ। ਔਰ ਇਹ ਸਾਡੇ ਜਿਹੜੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਪਾਣੀਆਂ ਦੇ ਰਾਖੇ, ਮੈਨੂੰ ਲੱਗਦਾ ਪਾਣੀਆਂ ਦੇ ਰਾਖੇ ਤਾਂ ਇਹ ਲੋਕ ਨੇ, ਉਹਦਾ ਸਿਆਸਤਦਾਨ ਨੇ, ਉਹਦਾ ਸਾਬਕਾ ਹੋ ਗਏ, ਇਹਨਾਂ ਨੇ ਤਾਂ ਉੱਥੋਂ ਹੀ ਰੋਜ਼ੀ ਰੋਟੀ, ਉੱਥੇ ਹੀ ਸਾਰਾ ਕੁਛ।